अस्सलाम वालेकुम। की हाल है? ठीक हो? साडे चैनल ਨੂੰ ਸਬਸਕ੍ਰਾਈਬ ਕਰੋ, ਲਾਈਕ ਵੀਡੀਓ ਨੂੰ ਕਰੋ ਤੇ ਅਗਰ ਕੋਈ ਕਮੈਂਟ ਹੈ ਉਹ ਸਾਨੂੰ ਲਿਖੋ, ਅਸੀਂ ਤੁਹਾਨੂੰ ਉਹਦਾ ਜਵਾਬ ਦਾਂਗੇ ਜੀ। ਦੂਸਰਾ ਜਿਹੜਾ ਸਿਲਸਿਲਾ ਵੇ ਵੱਡੀਆਂ ਜੰਗਾਂ ਦਾ, ਇਹ ਪੰਜਾਬ ਦੇ ਲੋਕਾਂ ਦੀਆਂ, ਉਹ ਆਂਦਾ ਹੈ ਮੌਰੀਆ ਦਾ। ਚੰਦਰਗੁਪਤ ਮੌਰੀਆ ਨੰਦਾ ਖਾਨਦਾਨ ਦਾ। ਲਿਖਣ ਵਾਲੇ ਲਿਖਦੇ ਨੇ ਕਿ ਜੀ ਇਹ ਨਜਾਇਜ਼ ਬੱਚਾ ਸੀ। ਜ਼ਾਰੀ ਗੱਲ ਹੈ ਕਿਉਂਕਿ ਉਹ ਬ੍ਰਹਮਣ ਮਾਸ਼ਰਾ ਜਿਹੜਾ ਸੀ ਉਹਦੇ ਖਿਲਾਫ ਸੀ, ਤੇ ਬ੍ਰਹਮਣ ਕਿਸੇ ਨੇ ਅਗਰ ਲਿਖਿਆ ਤਾਰੀਖ ਵਿੱਚ ਤੇ ਉਹਨੇ ਉਹਦੀ ਸਿਫਤ ਤੇ ਨਹੀਂ ਨਾ ਬਿਆਨ ਕਰਨੀ, ਉਹਨੇ ਤੇ ਉਹਦੀ ਬੁਰਾਈ ਬਿਆਨ ਕਰਨੀ ਹੈ। ਲਓ ਜੀ, ਚੰਦਰਗੁਪਤ ਮੌਰੀਆ ਜਿਹੜਾ ਬਚਦਾ ਬਚਾਉਂਦਾ ਪੰਜਾਬ ਦੇ ਜਿਹੜੇ ਨੇ ਕਬੀਲੇ ਉੱਥੇ ਪਹੁੰਚਿਆ। ਉੱਥੇ ਜਾ ਕੇ ਉਹਨੇ ਆਪਣਾ ਦੱਸਿਆ। ਉਹਦੇ ਨਾਲ ਚਾਂਕੀਆ ਵੀ ਸੀ, ਕੁਛ ਇਹਨੂੰ ਕੁਟੇਲੀਆ ਵੀ ਕਹਿੰਦੇ ਨੇ। ਹੁਣ ਇਹ ਚਾਂਕੀਆ ਜਿਹੜਾ ਵੇ, ਇਹ ਚੰਦਰਗੁਪਤ ਮੌਰੀਆ ਦਾ ਜਿਹੜਾ ਵੇ ਉਸਤਾਦ ਕਹਿ ਲਓ। ਇਹਨੇ ਇਹਨੂੰ ਨੰਦਾਵਾਦ ਕੋਲੋਂ ਬਚਾਇਆ। ਇਹਨੇ ਉੱਥੇ ਕੰਮ ਇਹ ਸ਼ੁਰੂ ਕੀਤਾ। ਇਹ ਆਪਣੇ ਜ਼ਮਾਨੇ ਦਾ ਜਿਹੜਾ ਚਾਂਕੀਆ ਵੇ, ਇੱਕ ਫਿਲਾਸਫਰ ਵੀ ਕਹਿ ਲਓ, ਇਹਨੂੰ ਸੋਚਣ ਸਮਝਣ ਵਾਲਾ ਵੀ ਕਹਿ ਲਓ। ਇਹਨੇ ਚੰਦਰਗੁਪਤ ਮੌਰੀਆ ਨੂੰ ਜਿਹੜਾ ਵੇ ਪੂਰਾ ਟ੍ਰੇਨਡ ਕੀਤਾ। ਤੇ ਚਾਂਕੀਆ ਵੀ ਜ਼ਾਤ ਪਾਤ ਤੋਂ ਤੰਗ ਸੀ। ਇਹਨੇ ਜਿਹੜੀ ਤਾਲੀਮ ਦਿੱਤੀ ਚੰਦਰਗੁਪਤ ਮੌਰੀਆ ਨੂੰ, ਉਹਦੀਆਂ ਮੈਂ ਚੰਦ ਚੀਜ਼ਾਂ ਤੁਹਾਡੇ ਸਾਹਮਣੇ ਰੱਖਣਾ, ਤੁਸੀਂ ਸਮਝ ਜਾਓਗੇ। ਇਹਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਜਿਹੜਾ ਨੌਜਵਾਨ ਬਾਦਸ਼ਾਹ ਸੀ ਚੰਦਰਗੁਪਤ ਮੌਰੀਆ, ਉਹਨੂੰ ਜੰਗ ਤੇ ਸਫਾਰਤਕਾਰੀ ਦੇ ਗੁਰ ਸਿਖਾਏ। ਦੂਜਾ ਸੀ ਕਿ ਉਹ ਕਹਿੰਦਾ ਸੀ ਕਿ ਉਹਦਾ ਸ਼ਾਗਿਰਦ ਜਿਹੜਾ ਚੰਦਰਗੁਪਤ ਮੌਰੀਆ ਹੈ, ਉਹ ਆਲਮੀ ਫਾਤੇ ਬਣੇ, ਜਿਹੜਾ ਨਾਲ ਕਰ ਲੇ ਇਤਿਹਾਦ, ਉਹਦੀ ਆਵਾਮ ਨੂੰ ਛੱਡ ਦੇ, ਲੇਕਿਨ ਉਹ ਹੁਕਮਰਾਨ ਘਰਾਣਾ ਜਿਹੜਾ ਹੈ ਉਹਨੂੰ ਨਹੀਂ ਬਖਸ਼ਣਾ ਚਾਹੀਦਾ। ਉਹ ਕਿਸੇ ਵੀ ਟਾਈਮ ਸਿਰ ਚੁੱਕ ਲੈਂਦੇ ਨੇ। ਫਿਰ ਖੁਫੀਆ ਤੌਰ ਦੇ ਉੱਤੇ ਦੁਸ਼ਮਣ ਲੀਡਰਾਂ ਨੂੰ ਕਤਲ ਕਰਵਾਉਣਾ, ਦੁਸ਼ਮਣ ਦੀ ਫੌਜ ਦੇ ਵਿੱਚ ਅਫਵਾਹਾਂ ਫੈਲਾਣਾ, ਗਲਤ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਅਗਾਂਹ ਪਿਛਾਂਹ ਕਰਨਾ, ਤੇ ਜਿਨ੍ਹਾਂ ਇਲਾਕਿਆਂ ਨੂੰ ਫਤਹ ਕਰ ਲਿਆ ਉਹਨਾਂ ਦੇ ਜਿਹੜੇ ਬਸ਼ਿੰਦੇ ਨੇ, ਉੱਥੇ ਰਹਿਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨਾਲ ਬੜਾ ਚੰਗਾ ਸਲੂਕ ਕਰਨਾ ਕਿ ਉਹ ਆਪਣੇ ਪਿਛਲੇ ਰਾਜਿਆਂ ਨੂੰ ਭੁੱਲ ਜਾਣ। ਇਹ ਸੀ ਜੀ ਚਾਂਕੀਆ। ਇਹ ਉਹਨੇ ਸਬਕ ਦਿੱਤੇ ਚੰਦਰਗੁਪਤ ਮੌਰੀਆ ਨੂੰ। ਹੁਣ ਜਦੋਂ ਇਹ ਪੰਜਾਬ ਆਇਆ, ਪੰਜਾਬ ਆ ਕੇ ਇਹਨੇ ਪੰਜਾਬ ਦੀਆਂ ਸਰਦਾਰਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ, ਜੰਗ ਕਿਵੇਂ ਕਰੀਦੀ ਏ, ਫੌਜ ਕਿਵੇਂ ਤਿਆਰ ਕਰੀਦੀ ਏ। ਉਹ ਸਾਰਾ ਕੁਝ ਤਿਆਰ ਹੋਇਆ। ਨਾਲ ਹੀ ਜਿਹੜਾ ਸਲੂਕਸ ਹੈਗਾ ਸੀ ਮੈਕਡੋਨੀਆ ਦਾ, ਜਿਹੜਾ ਸਲਤਨਤ ਸੀ ਉਹਦਾ, ਤੇ ਇਹਨਾਂ ਨੇ ਸਲੋਕਸ ਦੇ ਨਾਲ ਜੰਗਾਂ ਲੜੀਆਂ ਚੰਦਰਗੁਪਤ ਮੌਰੀਆ ਨੇ। ਤੇ ਸਲੋਕਸ ਨੇ ਜਦੋਂ ਵੇਖਿਆ ਕਿ ਇਹ ਜਿਹੜਾ ਇਹ ਚੰਦਰਗੁਪਤ ਮੌਰੀਆ ਸਾਡੇ ਕੋਲੋਂ ਜੰਗ ਜਿੱਤ ਗਿਆ ਹੈ, ਬੜੀ ਜ਼ਬਰਦਸਤ ਜੰਗ ਹੋਈ ਉਹਦੀ, ਸਾਡੇ ਕੋਲ ਜਿਹੜਾ ਇਹਨਾਂ ਤਫਸੀਲ ਨਹੀਂ ਹੈ ਕਿੰਨੇ ਬੰਦੇ ਸਨ, ਕਿੰਨੇ ਮਰੇ, ਕਿੰਨੇ ਜਿਉਂਦੇ ਰਹਿ ਗਏ, ਲੇਕਿਨ ਯੂਨਾਨੀ ਇਹ ਵਾਲੀ ਜੰਗ ਹਾਰੇ, ਚੰਦਰਗੁਪਤ ਮੌਰੀਆ ਕੋਲੋਂ ਜੰਗ ਹਾਰੇ। ਸਲੋਕਸ ਜਿਹੜਾ ਸੀ ਉਹਨੇ ਆਪਣੀ ਧੀ ਜਿਹੜੀ ਏ ਉਹ ਵਿਆਹੀ ਚੰਦਰਗੁਪਤ ਮੌਰੀਆ ਦੇ ਨਾਲ, ਤਾਂ ਕਿ ਅੱਗੋਂ ਸੁਲ੍ਹਾ ਰਵੇ। ਤੇ ਜੰਗ ਦੇ ਉਹਨੇ ਤੋਹਫੇ ਵੀ ਦਿੱਤੇ, ਹਰਜਾਨਾ ਵੀ ਭਰਿਆ। ਤੇ ਇਸ ਤਰ੍ਹਾਂ ਜਿਹੜਾ ਵੇ ਚੰਦਰਗੁਪਤ ਮੌਰੀਆ ਜਿਹੜਾ ਵੇ ਉਹ ਮਸ਼ਹੂਰ ਹੋਇਆ। ਉਹਦੇ ਤੋਂ ਬਾਅਦ ਉਹਦਾ ਪੁੱਤਰ ਪਿਓ ਦੇ ਖਿਲਾਫ ਜਿਹੜਾ ਥੋੜੀ ਜਿਹੀ ਗੱਲਬਾਤ ਕਰਦਾ ਸੀ, ਉਹ ਉਹਨੇ ਵੀ ਜਿਹੜਾ ਵੇ ਅੱਗੇ ਜਿਹੜਾ ਦੂਸਰਾ ਇਲਾਕਾ ਪਰਲੇ ਪਾਸੇ ਜਿਹੜਾ ਹਿੰਦੂਆਂ ਦਾ ਸੀ, ਕਲੰਗਾ, ਉਹਦੇ ਤੇ ਇੱਕ ਦੋ ਵਾਰੀ ਚੜ੍ਹਾਈ ਕੀਤੀ। ਸਾਡੇ ਕੋਲ ਉਹਦੀ ਵੀ ਤਫਸੀਲ ਨਹੀਂ ਹੈ। ਉਸ ਤੋਂ ਬਾਅਦ ਅਸ਼ੋਕਾ ਆਇਆ, ਜਿਹਨੂੰ ਕਹਿੰਦੇ ਨੇ ਅਜ਼ੀਮ ਅਸ਼ੋਕ ਹਿੰਦੂ ਹਿਸਟਰੀ ਦੇ ਵਿੱਚ, ਹਿੰਦੂ ਤਾਰੀਖ ਦੇ ਵਿੱਚ। ਇਹਨੇ ਕਲੰਗਾ ਦੇ ਉੱਤੇ ਬਾਦਸ਼ਾਹ ਬਣਨ ਤੋਂ ਬਾਅਦ ਜਿਹੜਾ ਵੇ ਹਮਲਾ ਕੀਤਾ। ਤੇ ਕਹਿੰਦੇ ਨੇ ਕਿ ਬਰੇ ਸਗੀਰ ਦੀ ਤਾਰੀਖ ਦੇ ਵਿੱਚ ਜਿਹੜਾ ਵੇ ਇੰਨੀ ਜ਼ਿਆਦਾ ਕਤਲੋ ਗਾਰਤ ਨਹੀਂ ਹੋਈ ਜੰਗੋ ਜਦਲ ਦੇ ਵਿੱਚ ਜਿੰਨੀ ਅਸ਼ੋਕਾ ਤੇ ਕਲੰਗਾ ਦੀ ਜੰਗ ਦੇ ਵਿੱਚ ਹੋਈ। ਮੌਰੀਆ ਤੇ ਕਲੰਗਾ ਜੰਗ ਦੇ ਵਿੱਚ ਜਿੰਨੀ ਕਤਲੋ ਗਾਰਤ ਹੋਈ। ਕੁਛ ਲੋਕ ਇਹਦੇ ਅਦਾਦੋ ਸ਼ੁਮਾਰ ਦੱਸਦੇ ਨੇ, ਉਹ ਮੈਂ ਤੁਹਾਡੀ ਖਿਦਮਤ ਚ ਪੇਸ਼ ਕਰਨਾ ਵਾ।
ਇਹਨਾਂ ਨੇ ਕਿਹਾ ਜੀ ਜਿਹੜਾ ਸੀ ਨਾ ਕਲੰਗਾ, ਉਹਦੇ ਕੋਲ 1.5 ਲੱਖ ਜਿਹੜਾ ਵੇ ਪਿਆਦੇ ਸਨ, 10,000 ਘੋੜਸਵਾਰ ਸਨ, 700 ਹਾਥੀ ਸਨ, ਤੇ ਝੋਲ ਇਹ ਮਾਰ ਗਏ ਨੇ ਕਿ ਅਸ਼ੋਕਾ ਕੋਲ 6 ਲੱਖ ਫੌਜ ਸੀ। ਇੱਥੇ ਨਹੀਂ ਦੱਸਿਆ ਉਹਦੇ ਕੋਲ ਪਿਆਦੇ ਕਿੰਨੇ ਸਨ, ਘੋੜਸਵਾਰ ਕਿੰਨੇ ਸਨ, ਹਾਥੀ ਕਿੰਨੇ ਸਨ, ਤੇ ਘੋੜਾ ਗੱਡੀਆਂ ਕਿੰਨੀਆਂ ਸਨ। ਇੱਥੇ ਕੁਝ ਨਹੀਂ ਬੋਲਦੇ। ਤੇ ਫਿਰ ਇਹ ਕਹਿੰਦੇ ਨੇ ਕਿ ਇਹ ਜਦੋਂ ਜੰਗ ਲੱਗੀ, ਅਸ਼ੋਕਾ ਜੰਗ ਜਿੱਤ ਗਿਆ, ਕਈ ਦਿਨ ਇਹ ਜੰਗ ਰਹੀ, ਕਲੰਗਾ ਦੀ ਜੰਗ, ਤੇ ਇਹਦੇ ਵਿੱਚ ਘੱਟੋ ਘੱਟ ਜਿਹੜਾ ਵੇ 1.5 ਤੋਂ 2 ਲੱਖ ਜਿਹੜਾ ਲੋਕ ਨੇ ਉਹ ਮਾਰੇ ਗਏ। ਉਹ ਜਿਹੜਾ 1.5 ਤੋਂ 2 ਲੱਖ ਲੋਕ ਜਿਹੜੇ ਮਾਰੇ ਗਏ, ਕਹਿੰਦੇ ਨੇ ਕਿ ਜੀ ਉਹ ਜਿਹੜਾ ਨਾ ਅਸ਼ੋਕਾ ਦੇ ਦਿਮਾਗ ਦੇ ਉੱਤੇ ਕੋਈ ਧਾਰਮਿਕ ਅਸਰ ਹੋਇਆ, ਉਹਨੇ ਜਿਹੜਾ ਇਸ ਤੋਂ ਬਾਅਦ ਕੋਈ ਜੰਗ ਨਹੀਂ ਕੀਤੀ, ਆਪਣੇ ਆਪ ਨੂੰ ਮਜ਼ਹਬੀ ਬਣਾ ਲਿਆ, ਚਿੱਲੇ ਕਰਨੇ ਸ਼ੁਰੂ ਹੋ ਗਿਆ, ਕਦੀ ਕਿਸੇ ਇਲਾਕੇ 'ਚ ਚਲਾ ਜਾਂਦਾ ਸੀ, ਕਦੀ ਕਿਸੇ ਇਲਾਕੇ 'ਚ ਚਲਾ ਜਾਂਦਾ ਸੀ। ਹਾਲਾਂਕਿ ਇਹਨਾਂ ਨੇ ਫਿਰ ਇੱਕ ਹੋਰ ਝੋਲ ਮਾਰ ਰਿਹਾ ਕਿ ਕਲੰਗਾ ਜਿਹੜਾ ਉਹ ਤੇ ਉਸ ਦੌਰ ਦੇ ਵਿੱਚ ਬੜਾ ਤਰੱਕੀ ਕਰਨ ਲਿਆ ਸੀ, ਤੇ ਮੌਰੀਆ ਜਿਹੜੇ ਨੇ ਇਹ ਤਰੱਕੀ ਇੰਨੀ ਨਹੀਂ ਸੀ ਹੈ। ਇਸ ਤਰੱਕੀ ਦੀ ਨਫ਼ਰਤ ਦੀ ਵਜ੍ਹਾ ਤੋਂ ਵੀ ਮੌਰੀਆ ਜਿਹੜੇ ਨੇ ਕਲੰਗਾ ਦੇ ਉੱਤੇ ਹਮਲਾ ਕਰਦੇ ਸਨ। ਹੁਣ ਇਹਦੇ 'ਚ ਕਿੰਨੀ ਕੁ ਹਕੀਕਤ ਹੈ ਜਿਹੜੀ ਹੈ ਸੀ ਉਹ ਅਸੀਂ ਤੁਹਾਨੂੰ ਦੱਸ ਦਿੱਤੀ ਹੈ। ਫਿਰ ਜਿਹੜੀ ਫੌਜ, ਮੁਖਾਲਫ ਫੌਜ ਜਿਹੜੀ ਹੈ 1.5 ਲੱਖ ਹੈ, ਉਹਦੇ ਵਿੱਚ ਇੰਨਾ ਜ਼ਿਆਦਾ ਕਤਲੋਗਾਰਤ ਕਿਸ ਤਰ੍ਹਾਂ ਹੋ ਗਈ। ਫਿਰ ਲਿਖਣ ਵਾਲੇ ਨੇ ਲਿਖਿਆ ਕਿ ਮੌਰੀਆ ਫੌਜਾਂ ਨੇ ਆਮ ਲੋਕਾਂ ਨੂੰ ਮਾਰਿਆ, ਔਰਤਾਂ ਨੂੰ, ਬੁੱਢੀਆਂ ਨੂੰ, ਬੱਚਿਆਂ ਨੂੰ। ਹਾਲਾਂਕਿ ਗੱਲ ਤੇ ਮੈਦਾਨੇ ਜੰਗ ਦੀ ਹੈ। ਇੱਕ ਪਾਸੇ ਲਿਖਣ ਡਿਆ 8,800 ਹਾਥੀ, ਇੱਕ ਪਾਸੇ ਲਿਖਣ ਡਿਆ 700 ਹਾਥੀ, 10,000 ਘੋੜਸਵਾਰ, 1.5 ਲੱਖ ਪਿਆਦੇ, ਦੂਜੇ ਪਾਸੇ ਕਹਿਣ ਡਿਆ 6 ਲੱਖ ਦੀ ਫੌਜ ਸੀ। ਅਗਰ ਤੇ ਮਕਸਦ ਅਸ਼ੋਕ ਦਾ ਹੁੰਦਾ, ਕਲੰਗਾ ਵਾਸੀ ਜਿਹੜੇ ਸਨ, ਕਲੰਗਾ ਦੇ ਰਹਿਣ ਵਾਲੇ ਜਿਹੜੇ ਆਮ ਲੋਕ ਸਨ, ਉਹਨਾਂ ਨੂੰ ਮਾਰ ਦਿੰਦਾ। ਜਦਕਿ ਅਗਰ ਅਸ਼ੋਕਾ ਦੀ ਫੌਜ ਵਿੱਚ 6 ਲੱਖ ਬੰਦਾ ਸੀ, ਤੇ ਪੱਕੀ ਗੱਲ ਏ ਕਿ ਜਿਹੜੇ ਕਲੰਗਾ ਦੇ ਫੌਜੀ ਸਨ ਉਹਨਾਂ ਦੀ ਵੀ ਤਾਦਾਦ ਜਿਹੜੀ ਹੈ ਕੋਈ 4 ਤੋਂ 5 ਲੱਖ ਹੋਣੀ ਚਾਹੀਦੀ ਹੈ, ਜਿਹੜੀ ਕਿ ਤਰੀਖ 'ਚ ਨਹੀਂ ਲਿਖੀ। ਫਿਰ ਜਦੋਂ ਕਤਲੋਗਾਰਤ ਦੀ ਗੱਲ ਆਉਂਦੀ ਹੈ, ਕਹਿੰਦੇ ਨੇ ਕਿ 2 ਲੱਖ ਤੋਂ ਉੱਤੇ ਬੰਦਾ ਮਰ ਗਿਆ, ਕੋਈ ਕਹਿੰਦਾ ਲੱਖ ਤੋਂ ਉੱਤੇ ਬੰਦਾ ਮਰ ਗਿਆ, ਆਮ ਲੋਕ ਵੀ ਵਿੱਚ ਪਾ ਦਿੱਤੇ। ਤੇ ਮੇਰਾ ਖਿਆਲ ਹੈ ਐਡੀ ਪੁਰਾਣੀ ਤਰੀਖ ਕੋਈ 300 ਕਬਲ ਮਸੀਹ ਦੇ ਵਿੱਚ ਹੈ ਇਹ ਜੰਗ ਹੋਈ ਹੈ। ਜਿਹੜੀ ਤਰੀਖ ਦੱਸਦੇ ਨੇ ਉਹ ਕਹਿੰਦੇ ਨੇ 261 ਕਬਲ ਮਸੀਹ ਦੇ ਵਿੱਚ ਜਿਹੜਾ ਵੇ ਇਹ ਜੰਗ ਹੋਈ ਹੈ। ਕੀ ਉਦੋਂ ਹਿੰਦੁਸਤਾਨ ਦੀ ਇੰਨੀ ਆਬਾਦੀ ਹੈ ਸੀ? ਇਹਦੇ ਤੇ ਵੀ ਇੱਕ ਸਵਾਲ ਹੈ। ਲੇਕਿਨ ਅਸ਼ੋਕਾ ਜੰਗ ਜਿੱਤ ਗਿਆ, ਬੁੱਧਮਤ ਸੀ, ਬੁੱਧਮਤ ਵੱਲ ਧਿਆਨ ਰੱਖਦਾ ਸੀ, ਅਗਿਆਨ 'ਚ ਚਲਾ ਗਿਆ। ਉਸ ਤੋਂ ਬਾਅਦ ਚਿਲੇ ਕੱਟੇ, ਤੇ ਜਦੋਂ ਤੱਕ ਜਿਉਂਦਾ ਰਿਹਾ ਮੌਰੀਆ ਖਾਨਦਾਨ ਦਾ ਬਾਦਸ਼ਾਹ ਰਿਹਾ। ਸਲਤਨਤ ਦੀ ਫਲਾਹੋ ਬਹਿਬੂਦ ਵਾਸਤੇ, ਬਿਹਤਰੀ ਵਾਸਤੇ ਇਹਨੇ ਬੜੇ ਕੰਮ ਕੀਤੇ। ਉਸ ਤੋਂ ਬਾਅਦ ਅਸੀਂ ਅਗਲੀ ਜੰਗ ਤੇ ਗੱਲ ਕਰਾਂਗੇ, ਲਿਹਾਜ਼ਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ। ਅਗਰ ਕੋਈ ਕਮੈਂਟ ਹੈ ਸਾਨੂੰ ਦੱਸੋ, ਅਸੀਂ ਅਗਲੀ ਵੀਡੀਓ 'ਚ ਉਹਨੂੰ ਪਾਵਾਂਗੇ। ਆਪਣਾ ਖਿਆਲ ਰੱਖੋ, ਰੱਬ ਰੱਖ।